ना आसरियां दा वो आप आसर होया ना। आ जट्टां भिड़ पौना, डांग सिरा च लगनी, वाह गो बना लहू वगण लग पौना। उत्तां ठो ठो वगना दूजियां ਉਹਨਾਂ ਆ ਸਾਊ ਦੀਆਂ 2-3 ਲੱਪਾਂ ਦੇਣੀਆਂ, ਉੱਤੋਂ ਛਿਗੜੀ ਨਾਲ ਚੰਗਾ ਜੋੜ ਕੇ ਘੁੱਟ ਕੇ ਬੰਨ ਛੱਡਣਾ, ਅੱਲਾ ਕਰਨਾ ਲਹੂ ਵੀ ਖੜੋ ਬੈਣਾ ਤੇ ਕੋਈ ਉਹ ਸਾਊ ਚ ਜਰਸੀਮ ਨਾ ਲੱਗਣੇ, ਉਹ ਫੱਟ ਵੀ ਗੋਲ ਬੈਣਾ। ਮੁੜ ਐ ਫੱਟ ਛੱਟ ਹੋ ਬਣੇ ਪਈ ਤਾਂ ਹੱਥਾਂ ਤਾਂ ਦਾਤਰੀ ਲੱਗ ਬਣੀ, ਕੁਆੜੀ ਲੱਗ ਬਣੀ ਤੇ ਮੁੜ ਉਸ ਜਾਈ ਤਾਂ ਆਪਣਾ ਵਸਲ ਤਰੜ ਤਰੜ ਕੇ ਨਾ ਤੇਲਾ ਚੁੱਤਾ ਉਹ ਬੰਨ ਕੇ ਤਾਂ ਪੱਟੀਆਂ ਬੰਦੇ ਰਹਿਣਾ, ਉਹ ਵੀ ਠੀਕ ਹੋ ਬਣੇ। ਆ ਮੁੜ ਕੰਡੇ ਛੰਡੇ ਲੱਗ ਬਣੇ, ਬਾਰ ਬਣ ਬੈਣਾ ਤੇ ਉਸ ਬਰਾ ਉਤਾਂ ਲੂਸਣ ਖੋ ਕੇ ਦਰੂ ਕੇ ਨਾ ਕੁੱਟ ਕੇ ਤਾਂ ਉਹ ਤਾਕ ਬਣਨਾ, ਲੂਸਣ ਨਾਲ ਬਾਹਰ ਵਹਿੰਦਾ ਸਹੀ ਨਾ ਹੋਣਾ। ਫਲੂ ਹੀ ਰਾਤ ਗੜੀ ਨਿਕਲ ਪਾਉਣੀ। ਅਕਸਿਨਾਂ ਦੇ ਪੱਤਰ ਖੋ ਕੇ, ਇੱਕ ਅੱਕ ਹੁੰਦਾ ਵੱਡਿਆਂ ਪਾਪਿਆਂ ਵਾਲਾ, ਇੱਕ ਅਕਸਿਨ ਹੁੰਦਾ ਹੀ ਨਿੱਕੀਆਂ ਪਾਪਿਆਂ ਵਾਲਾ। ਅਕਸਿਨਾਂ ਦੇ ਪੱਤਰ ਚ ਖੋਣੇ ਤੇ ਖੋ ਕੇ ਉਸ ਫਲੂ ਹੀ ਰਾਤ ਗੜੀ ਤਾਂ ਉਹ ਬਣ ਕੇ ਉਹ ਬੰਨ ਛੱਡਣਾ, ਅੱਲਾ ਕਰਨਾ ਉਹ ਵੀ ਗੋਲ ਬਹਿਣਾ। ਇਹ ਆ ਰਹੀ ਆ ਮੂੰਹਾਂ ਨੂੰ ਪੀੜ ਹੋ ਪਾਉਣੀ ਨਾ, ਵੇਖੋ ਤੁਸੀਂ ਇਲਾਜ ਮੋੜ ਅੱਲਾ ਪਾਕ ਜਾ ਮਾਲਕ ਹੁੰਦਾ ਹੀ। ਛਾਣ ਜਿਹੜਾ ਨਾ ਉਹ ਗਰਮ ਚ ਕਰਨਾ, ਛਾਣ ਗਰਮ ਕਰਕੇ ਤਾਂ ਖਖਾੜੀ ਥੱਲੇ ਚ ਬੰਨਣਾ ਤੇ ਉਹਦੇ ਨਾਲ ਉਹ ਮੂੰਹਾਂ ਦੀ ਪੀੜਨ ਕਤਰੀ ਵੱਲ ਗੱਲ ਹੋਵਣੀ। ਇੰਜ ਦੇ ਇਲਾਜ ਹੁੰਦੇ ਹਨ ਜੱਟਾਂ ਦੇ। ਕਿ ਢਾਣਾ ਫੇਸ ਛੇ ਸਾਵਣੀ ਤਾਂ ਉਹਦੇ ਉੱਤੇ ਬੁੜਾ ਬੰਨਣਾ। ਬੁੜਾ ਇੰਜ ਹੋਣਾ ਬਾ ਹਰਦਲ ਸ਼ਰਦਲ ਚ ਸਟਣੀ ਤਵੇ ਤਾਂ ਉੱਤਾਂ ਬੁੜਾ ਚ ਮੂੰਹ ਦਾ ਮਾਰਨਾ, ਕੋ ਗੇਵਾ ਦੀ ਕਤਰੀ ਸੱਟ ਕੇ ਤਾਂ ਉਸਨੂੰ ਤਾਂ ਸੇਕਦੇ ਰਹਿਣਾ, ਉਹ ਪਾਕਵਾਂ ਬੁੜਾ ਬਣ ਬੈਣਾ। 60 ਫੇਟ ਲੱਗੀ ਹੋਵੇ ਆਈ ਉਹਦੇ ਤੋਂ ਪਾਕਵਾਂ ਬੁੜਾ ਚ ਬਣਨਾ ਤੇ ਅੱਲਾ ਕਰਨਾ ਉਹ 60 ਫੇਟ ਵੀ ਜਿਹੜੀ ਹੈ ਉਹ ਵੱਲ ਹੋ ਬਣੀ। ਇੰਜ ਦੇ ਇਲਾਜ ਹੁੰਦੇ ਹਨ ਤਾਂ ਇੰਜ ਦੇ ਸਿਲਸਿਲੇ ਹੁੰਦੇ ਹਨ। ਕਦੀ ਅੱਖ ਤਰੀਕਦਿਆਂ ਵੱਧਦੇ ਆਉਣਾ, ਕਦੀ ਲੂਸਣ ਖੋਂਦਿਆਂ ਵੱਧਦੇ ਆਉਣਾ ਤੇ ਮੁੜੇ ਦੇ ਨਾਲ ਹੀ ਅੱਲਾ ਕਰਨਾ ਤੇ ਬਚ ਪਾਉਣਾ। ਤੇ ਅੰਦਰ ਲੈਣਾ ਕਾਣ ਇੱਕੋ ਟਾਨਕ ਹੁੰਦਾ ਹੀ ਤਰਿਓੜ, ਦੇਸੀ ਗਵਾ ਦੀ ਤਰਿਓੜ ਚ ਬਣਾਉਣੀ, ਉਹ ਅੰਦਰ ਲੈਣੀ ਜਾਂ ਦੁੱਧ ਚ ਹਰਦਲ ਚ ਗਤਣੀ ਜਾਂ ਦੁੱਧ ਚ ਅੰਡਾ ਚ ਫੈਟਣਾ ਤੇ ਉਹ ਪੀ ਛੱਡਣਾ ਤੇ ਪੀੜ ਰੋੜ ਜਿਹੜੀ ਹੈ ਉਸ ਛੇਕ ਲੈਣੀ। ਇਹੋ ਜਿਹੇ ਸਿਲਸਿਲੇ ਤੇ ਇਹੋ ਜਿਹੇ ਚੱਜ ਹੁੰਦੇ ਹਨ ਤੇ ਅੱਲਾ ਪਾਕ ਵਤਾਬ ਕਰੀਮ ਹੁੰਦਾ ਹੀ, ਉਹ ਕਰਮ ਵੀ ਬੜਾ ਕਰ ਛੱਡਦਾ ਹੀ, ਬਚ ਵੀ ਵਹਿੰਦੇ ਹਨ। ਤੇ ਨਾਲ ਹੁਣ ਦੀਆਂ ਦਵਾਈਆਂ ਇਹ ਨਹੀਂ ਹੁੰਦਾ ਵੀ ਇੱਕ ਵੱਲ ਕਰੀਏ ਤਾਂ 17 ਨਾਲ ਲੱਗ ਪੈਂਦੀਆਂ ਨੇ, ਉਹ ਅੱਲਾ ਕਰਦਾ ਹੁੰਦਾ ਹੀ ਐਡਾ ਹੀ ਨੁਕਸ ਹੁੰਦਾ ਹੀ, ਉਹ ਬਚ ਪਾਉਂਦੇ ਹਨ ਤੇ 150-150 ਵਰਾ ਉਮਰਾਂ ਹੁੰਦੀਆਂ ਹਨ। ਹੁਣ ਡਾਕਟਰ ਸਿਰਾਂ ਤੇ ਬੈਠੇ ਨੇ, ਨਵੇਂ ਟੀਕੇ ਹੁੰਦੇ ਪੈਣ ਤੇ ਉਮਰ 50 ਸਾਲਾਂ ਨਾਲ ਪੜਦਾ ਹੀ ਕੋਈ ਨਹੀਂ ਪਿਆ। ਬਸ ਇਹ ਸਾਡੇ ਵਸੇਬ ਦੇ ਰੰਗ ਹਨ, ਉਹ ਰੰਗ ਨਹੀਂ ਰਹੇ। ਜ਼ਿੰਦਗੀ ਸੌਖੀ ਆਈ ਆ ਪਰ ਨਾਲ ਔਖ ਵੀ ਵੱਧਦਾ ਵਹਿੰਦਾ। ਜਿੰਦੇ ਵਸਦੇ ਰਹੋ।